ਫਿਲੀਪਾਈਨਸ ਦੇ ਵਿੱਚ ਇੱਕ ਬਹੁਤ ਵੱਡਾ ਨੈਚੁਰਲ ਡਿਜ਼ਾਸਟਰ ਆਇਆ। 7.8 ਮੈਗਨੀਚਿਊਡ ਦਾ ਭੁਚਾਲ ਆਇਆ ਆ। 35 ਤੋਂ ਵੱਧ ਜਿਹੜੀਆਂ ਬਿਲਡਿੰਗਸ ਆ ਕਮਰਸ਼ੀਅਲ ਜਿਹੜੀਆਂ ਉਹ ਇੱਕ ਤਰ੍ਹਾਂ ਨਾਲ ਕਲੈਪਸ ਵੀ ਹੋਈਆਂ ਹੈਗੀਆਂ ਆ ਤੇ 35 ਦੇ ਕਰੀਬ ਲੋਕ ਜਿਹੜੇ ਆ ਉਹ ਮਰੇ ਵੀ ਆ ਤੇ 200 ਤੋਂ ਵੱਧ ਜੋ ਆ ਲੋਕ ਫੱਟੜ ਵੀ ਹੋਏ ਹੈਗੇ ਆ। ਬਹੁਤ ਸਾਰੇ ਜਿਹੜੇ ਲੋ ਰਾਈਜ਼ ਬਿਲਡਿੰਗ ਸੀਗੀਆਂ ਉਹ ਕਲੈਪਸ ਹੋ ਗਈਆਂ ਹੈਗੀਆਂ। ਜਨਰਲ ਸੈਂਟੋਸ ਨਾਮ ਦਾ ਜਿਹੜਾ ਸ਼ਹਿਰ ਆ ਉੱਥੇ ਇਹ ਜਿਹੜਾ ਭੁਚਾਲ ਮੇਨ ਸੈਂਟਰ ਸੀ ਉਹਦੇ ਲਾਗੇ ਤੇ ਲੈਂਡਸਲਾਈਡ ਵੀ ਆਏ ਹੈਗੇ ਪ੍ਰੋਵਿੰਸ ਆਫ ਸਰੰਗੰਗੀ ਕਰਕੇ ਜਿਹੜਾ ਦੱਸਿਆ ਗਿਆ ਆ ਤੇ ਉੱਥੇ 13 ਦੇ ਕਰੀਬ ਲੋਕ ਮਾਰੇ ਗਏ ਆ। ਰੇਨੇ ਪੁੰਜ਼ਾਲਨ ਇੱਕ ਪ੍ਰੋਵਿੰਸ਼ੀਅਲ ਡਿਜ਼ਾਸਟਰ ਮਿਟੀਗੇਸ਼ਨ ਆਫੀਸ਼ਲ ਆ ਉਹਨਾਂ ਨੇ ਰੇਡੀਓ ਦੇ ਉੱਤੇ ਇੱਕ ਗੱਲਬਾਤ ਕਰਦੇ ਹੋਏ ਦੱਸਿਆ ਹੈਗਾ ਆ। ਸੋ ਇਹ ਮੇਜਰ ਜਿਹੜਾ ਭੁਚਾਲ ਆਇਆ ਹੈਗਾ ਫਿਲੀਪੀਨਸ ਦੇ ਵਿੱਚ ਇਸ ਸਾਲ ਦਾ ਸਟਰੋਂਗੈਸਟ ਆ ਸਭ ਤੋਂ ਜ਼ਿਆਦਾ। ਬਰਾਕੋ ਕੋਲ ਕਰਕੇ ਇੱਕ ਡਾਇਰੈਕਟਰ ਆ ਫਿਲੀਪਾਈਨ ਇੰਸਟੀਚਿਊਟ ਆਫ ਵੋਲਕੈਨੋ ਐਂਡ ਸਿਸਮੋਲੋਜੀ ਦੇ ਉਹਨਾਂ ਨੇ ਦੱਸਿਆ ਵੀ ਹਜੇ ਤੱਕ ਇੰਨੀਆਂ ਕੁ ਬਿਲਡਿੰਗ ਦਾ ਪਤਾ ਲੱਗਿਆ ਪਰ ਲੱਗਦਾ ਆ ਵੀ ਹੋਰ ਵੀ ਜ਼ਿਆਦਾ ਜਿਹੜਾ ਨੁਕਸਾਨ ਆ ਉਹ ਹੋਇਆ ਹੋਊਗਾ। ਸੋ ਲੋਕ ਘਰਾਂ ਤੋਂ ਭੱਜ ਕੇ ਬਾਹਰ ਸੜਕਾਂ ਦੇ ਉੱਤੇ ਜਿਹੜੇ ਆ ਗਏ। ਸੱਟਾਂ ਚੋਟਾਂ ਜਿਹੜੇ ਆ ਕਾਫੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੇ ਲੱਗੀਆਂ ਹੈ ਜੀ। ਬਿਲਕੁਲ। ਸੋ 7.8 ਬਹੁਤ ਤਗੜਾ ਜਿਹੜਾ ਕਹਿ ਲਓ ਵੀ ਸਟਰੋਂਗ ਭੁਚਾਲ ਜਿਹੜਾ ਉਹ ਮੰਨਿਆ ਜਿਹੜਾ ਉਹ ਜਾਂਦਾ ਆ। ਸੋ ਕਹਿੰਦੇ ਵੀ ਇਸ ਦੇ ਕਰਕੇ ਇੱਕ ਗਲੈਨ ਕਰਕੇ ਸ਼ਹਿਰ ਆ ਉੱਥੇ ਲੈਂਡਸਲਾਈਡ ਵੀ ਵਾਪਰ ਗਿਆ ਜਿਹਦੇ ਵਿੱਚ 3 ਜਿਹੜੇ ਉੱਥੇ ਪਿੰਡ 'ਚ ਰਹਿਣ ਵਾਲੇ ਲੋਕ ਆ ਉਹਨਾਂ ਦੀ ਮੌਤ ਹੋਈ ਆ। US ਜਿਹੜਾ ਟ੍ਰੀਟੀ ਐਲਾਈ ਹੈਗਾ ਫਿਲੀਪੀਨਸ ਦਾ ਉਹ ਕੋਆਰਡੀਨੇਟ ਕਰ ਰਿਹਾ ਮਨੀਲਾ ਦੇ ਨਾਲ ਵੀ ਫਿਲੀਪੀਨਸ ਦੇ ਵਿੱਚ ਜਿਹੜੇ ਰਿਸਪੌਂਸ ਐਫਰਟਸ ਨੇ ਉਹਨੂੰ ਵੱਧ ਤੋਂ ਵੱਧ ਮਦਦ ਜਿਹੜੀ ਦਿੱਤੀ ਜਾ ਸਕੇ। ਫਰਾਂਸ ਜਪਾਨ ਨਿਊਜ਼ੀਲੈਂਡ ਵਾਲੇ ਵੀ ਸਪੋਰਟ ਕਰਨ ਦੇ ਲਈ ਮੰਨ ਚੁੱਕੇ ਹੈਗੇ ਆ। ਸੋ ਭੁਚਾਲ ਦੇ ਨਾਲ ਕਹਿੰਦੇ ਵੀ ਇਹ ਜਿਹੜਾ ਉਹ ਦੇਖਿਆ ਗਿਆ ਆ ਵੀ 1 ਮੀਟਰ ਜਾਂ 3 ਫੁੱਟ ਦੀ ਜਿਹੜੀ ਸੁਨਾਮੀ ਆ ਉਹ ਵੀ ਜਿਹੜੀ ਉਹ ਆਈ ਆ। ਬਿਲਡਿੰਗਸ ਜਿੱਦਾਂ ਤੁਸੀਂ ਦੱਸਿਆ ਵੀ ਬਹੁਤ ਜ਼ਿਆਦਾ ਨਸ਼ਟ ਜਿਹੜੀਆਂ ਹੋਈਆਂ। ਬਹੁਤ ਝਟਕੇ ਜਿਹੜੇ ਆ ਉਹ ਲੋਕਾਂ ਨੇ ਓਬਵੀਅਸਲੀ ਮਹਿਸੂਸ ਕੀਤੇ ਹੈਗੇ ਆ। ਜਰਨਲ ਸਾਂਟੋਸ ਕਰਕੇ ਜਿਹੜਾ ਕਿ ਇੱਕ ਪੋਰਟ ਸਿਟੀ ਆ ਜਿੱਥੇ 7 ਲੱਖ ਤੋਂ ਵੱਧ ਪਾਪੂਲੇਸ਼ਨ ਆ। ਟੂਨਾ ਫਿਸ਼ ਜਿਹੜੀ ਉਸਦੀ ਸਭ ਤੋਂ ਵੱਡੀ ਐਕਸਪੋਰਟ ਇੰਡਸਟਰੀ ਆ ਉੱਥੇ ਵੀ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਆ। 4 ਲੋਕ ਅਜੇ ਵੀ ਹਰਜੋਤ ਸਿੰਘ ਜੀ ਮਿਸਿੰਗ ਨੇ ਤੇ ਉਹ ਆਪਾਂ ਜਿਹੜਾ ਉਹ ਦੱਸਦੇ ਜਾਈਏ ਵੀ ਇਸ ਟਾਈਮ ਮਦਦ ਉਹਨਾਂ ਦੇ ਲਈ ਕਰਨ ਦੇ ਲਈ ਦੂਰੋਂ ਨੇੜਿਓਂ ਜਿਹੜੀ ਮਦਦ ਆ ਉਹ ਪਹੁੰਚ ਰਹੀ ਆ। ਉਹਨਾਂ ਦਾ ਜਿਹੜਾ ਪ੍ਰੈਜ਼ੀਡੈਂਟ ਫਰਡੀਨੈਂਡ ਮਾਰਕੋਸ ਜੂਨੀਅਰ ਆ ਉਹਨੇ ਸਾਰੀਆਂ ਕਲਾਸਿਸ ਆ ਉਹ ਕੈਂਸਲ ਕਰ ਦਿੱਤੀਆਂ ਤੇ ਕਹਿੰਦੇ ਵੀ ਜਿਹੜੇ ਭੁਚਾਲ ਦੇ ਪੀੜਤ ਇਲਾਕੇ ਨੇ ਪ੍ਰੋਵਿੰਸਿਸ ਨੇ ਉੱਥੇ ਜਿਹੜੀ ਨੈਸ਼ਨਲ ਗਵਰਨਮੈਂਟ ਆ ਉਹ ਆਵੇਗੀ ਤੇ ਕਿਸੇ ਨੂੰ ਵੀ ਜਿਹੜਾ ਉਹ ਪਿੱਛੇ ਨਹੀਂ ਛੱਡੇਗੀ। ਜਿਹਨੂੰ ਵੀ ਜ਼ਰੂਰਤ ਆ ਮਦਦ ਦੀ ਉਹ ਉੱਥੇ ਹੋਊਗੀ। ਸੋ ਜਿਹੜੀ ਸੁਨਾਮੀ ਵਾਰਨਿੰਗ ਸੀ ਪੈਸੀਫਿਕ ਸੁਨਾਮੀ ਵਾਰਨਿੰਗ ਸੈਂਟਰ ਆ ਉਹਨਾਂ ਨੇ ਇਹ ਕਿਹਾ ਵੀ ਜਿਹੜਾ ਸੁਨਾਮੀ ਦੀ ਖਤਰਾ ਆ ਉਹ ਤਕਰੀਬਨ ਹੁਣ ਟਲ ਗਿਆ ਕਿਉਂਕਿ ਭੁਚਾਲ ਆਏ ਨੂੰ ਕਈ ਘੰਟੇ ਜਿਹੜੇ ਉਹ ਹੋ ਚੁੱਕੇ ਹੈਗੇ ਆ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਮਿਡ ਆਫਟਰਨੂਨ ਤੋਂ ਬਾਅਦ 'ਚ ਉਸ ਖਤਰੇ ਨੂੰ ਵੀ ਉਠਾ ਦਿੱਤਾ ਗਿਆ ਸੀਗਾ। ਸੋ ਇਹ ਜਿਹੜੀ ਹਰਜੋਤ ਸਿੰਘ ਜੀ ਬੜੀ ਮੰਦਭਾਗੀ ਘਟਨਾ ਵਾਪਰੀ ਆ। ਇੱਕ ਬਹੁਤ ਹੀ ਭਿਆਨਕ ਭੁਚਾਲ 7.8 ਸ਼ਕਤੀ ਵਾਲਾ ਤੀਬਰਤਾ ਵਾਲਾ ਫਿਲੀਪੀਨਸ ਦੇ ਵਿੱਚ ਆਇਆ ਹੈ।